ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਇਸ ਟਾਈਮ ਪੰਜਾਬ ਦੇ ਸਭ ਤੋਂ ਵੱਡੇ ਤੇ ਸਭ ਤੋਂ ਅਹਿਮ ਮੁੱਦੇ ਤੋਂ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦੀ। ਕਹਿੰਦੇ ਕਿ ਇਸ ਯੂਨੀਵਰਸਿਟੀ ਦੀ ਲੜਾਈ ਦੇ ਵਿੱਚ ਪਹਿਲਾ ਪੜਾਅ ਸਰ ਹੋ ਗਿਆ, ਪਰ ਅਸਲ ਜਿਹੜੀ ਲੜਾਈ ਹੈ, ਅਸਲ ਜਿਹੜੀ ਜਿੱਤ ਹੈ, ਉਹ ਹਲੇ ਬਾਕੀ ਹੈ ਜੀ। ਬਿਲਕੁਲ, ਦੋ ਮਾਮਲੇ ਪੰਜਾਬ ਯੂਨੀਵਰਸਿਟੀ ਦੇ ਸਭ ਤੋਂ ਪਹਿਲਾਂ ਉੱਭਰ ਕੇ ਸਾਹਮਣੇ ਆਏ ਸੀ। ਸਭ ਤੋਂ ਪਹਿਲਾਂ ਤਾਂ ਸੱਥ ਨਾਂ ਦੀ ਜਿਹੜੀ ਯੂਨਿਟ ਹੈ ਵਿਦਿਆਰਥੀਆਂ ਦੀ, ਉਹਦੇ ਵੱਲੋਂ ਚੁਣਿਆ ਹੋਇਆ ਇਲੈਕਟ ਹੋਇਆ ਨੌਜਵਾਨ ਸਾਥੀ ਹੈ, ਉਹ ਵੀ ਵਿਦਿਆਰਥੀ ਵਿੰਗ ਦਾ। ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਕਿ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਜਿਹੜਾ ਆ ਰਿਹਾ, ਉਹਨੂੰ ਸਮਰਪਿਤ ਸੈਮੀਨਾਰ ਕਰਨਾ। ਜੀ। ਉਸ ਦੇ ਲਈ ਹਾਲ ਨਹੀਂ ਦੇਣਾ, ਸੈਮੀਨਾਰ ਨੂੰ ਮਨਜ਼ੂਰੀ ਨਾ ਦੇਣਾ, ਇਹ ਤਰੀਕਾ ਅਪਣਾਉਣਾ, ਇਹਦੇ ਉੱਤੇ ਕਾਫੀ ਉੱਥੇ ਵਿਰੋਧ ਉੱਠਿਆ ਕਿ ਵੀ ਤਰੀਕਾ ਕਾ ਠੀਕ ਨਹੀਂ ਹੈ। ਦੇਸ਼ ਭਰ, ਦੁਨੀਆ ਭਰ ਦੇ ਵਿੱਚ ਉਹ ਦਿਹਾੜਾ ਮਨਾਇਆ ਜਾ ਰਿਹਾ ਤੇ ਪੰਜਾਬ ਯੂਨੀਵਰਸਿਟੀ 'ਚ ਉਹਨੂੰ ਰੋਕਣ ਦੀ ਕਵਾਇਦ ਹੈ। ਸੋ ਉਹ ਰੋਸਾ ਜੇ ਚੱਲ ਹੀ ਰਿਹਾ ਸੀ ਕਿ ਅਚਾਨਕ ਇੱਕ ਪਹਿਲੂ ਹੋਰ ਉੱਭਰਿਆ, ਜਿਹੜਾ ਪਿਛਲੇ ਸਾਲ ਤੋਂ ਧੁਖਣਾ ਸ਼ੁਰੂ ਹੋਇਆ ਸੀ ਕਿ ਜਿਹੜੇ ਨਵੇਂ ਵਿਦਿਆਰਥੀ ਯੂਨੀਵਰਸਿਟੀ 'ਚ ਦਾਖਲਾ ਲੈਣ, ਉਹਨਾਂ ਦੇ ਐਫੀਡੈਵਿਟ ਦੇਣਾ ਪਏਗਾ ਉਹਨਾਂ ਨੂੰ ਕਿ ਅਸੀਂ ਧਰਨੇ ਪ੍ਰਦਰਸ਼ਨਾਂ 'ਚ ਹਿੱਸਾ ਨਹੀਂ ਲਵਾਂਗੇ ਜੀ, ਅਸੀਂ ਮੁਜ਼ਾਹਰਾ ਨਹੀਂ ਕਰਾਂਗੇ, ਅਸੀਂ ਕਿਸੇ ਗੱਲ ਤੇ ਤੁਹਾਨੂੰ ਸਵਾਲ ਨਹੀਂ ਕਰਾਂਗੇ, ਤੇ ਜੇ ਸਾਨੂੰ ਕਿਸੇ ਮੁੱਦੇ ਤੇ ਧਰਨਾ ਲਾਉਣਾ ਪਿਆ ਤਾਂ ਉਸ ਮੁੱਦੇ ਤੇ ਲਾਵਾਂਗੇ ਜਿਹਦੇ ਤੁਸੀਂ ਹਾਂ ਕਰੋਗੇ, ਪ੍ਰਸ਼ਾਸਨ ਹਾਂ ਕਰੂਗਾ, ਯੂਨੀਵਰਸਿਟੀ ਦਾ ਪ੍ਰਬੰਧਕੀ ਢਾਂਚਾ ਹਾਂ ਕਰੂਗਾ, ਉਸ ਤੋਂ ਮਨਜ਼ੂਰੀ ਲੈ ਕੇ ਧਰਨਾ ਲਾਵਾਂਗੇ। ਮਤਲਬ ਧਰਨੇ ਮਨਜ਼ੂਰੀ ਲੈ ਕੇ ਲੱਗਦੇ ਹੁੰਦੇ ਨੇ, ਹੈ ਨਾ। ਤੇ ਫਿਰ ਉਹ ਕਹਿੰਦੇ ਅਸੀਂ ਦੱਸਾਂਗੇ ਕਿੱਥੇ ਬੈਠਣਾ। ਫਿਰ ਉਹ ਕਹਿੰਦੇ ਉਹਦੇ ਵਿੱਚ ਇਹ ਵੀ ਹੈ ਕਿ ਜਿੰਨੀ ਤੁਹਾਨੂੰ ਆਵਾਜ਼ ਕਹੀ ਜਾਊਗੀ ਉਹ ਤੋਂ ਉੱਚੀ ਆਵਾਜ਼ ਨਹੀਂ ਆਣੀ ਚਾਹੀਦੀ। ਸੋ ਇਹੋ ਜਿਹੇ ਕੋਈ ਤਰੀਕਾ ਜਿਹੜਾ ਸਿੱਧਾ ਸੀ ਕਿ ਵਿਦਿਆਰਥੀਆਂ ਦੀ ਜ਼ੁਬਾਨ ਬੰਦ ਕਰੋ, ਵਿਦਿਆਰਥੀਆਂ ਨੂੰ ਸਿਰਫ ਮਸ਼ਕੀਨ ਬਣਾ ਕੇ ਯੂਨੀਵਰਸਿਟੀਆਂ ਚੋਂ ਕੱਢੋ, ਬੰਦੇ ਬਣ ਕੇ ਨਾ ਨਿਕਲ ਜਾਣ, ਹੱਕ ਹਕੂਕਾਂ ਦੀ ਬੋਲਣ ਜੋਗੇ ਨਾ ਰਹਿ ਜਾਣ। ਸੋ ਉਹ ਕਵਾਇਦ ਦੀ ਲੜਾਈ ਦੇ ਵਿੱਚ ਇੱਕ ਹੋਰ ਵਿਦਿਆਰਥੀ ਜਿਹੜਾ ਹਰਿਆਣੇ ਨਾਲ ਸੰਬੰਧਿਤ ਸੀਗਾ ਤੇ ਉਹ ਵੀ ਚੁਣਿਆ ਹੋਇਆ ਨੁਮਾਇੰਦਾ ਵਿਦਿਆਰਥੀ ਵਿੰਗ ਦਾ, ਉਹਨੇ ਵਰਤ ਸ਼ੁਰੂ ਕਰਤਾ, ਭੁੱਖ ਹੜਤਾਲ ਸ਼ੁਰੂ ਕਰਤੀ ਤੇ ਲੋਕ ਆਉਣ ਲੱਗ ਪਏ, ਵਿਦਿਆਰਥੀ ਆਉਣ ਲੱਗ ਪਏ, ਨੁਮਾਇੰਦੇ ਆਉਣ ਲੱਗ ਪਏ, ਫਿਰ ਲੀਡਰ ਆਉਣ ਲੱਗ ਪਏ। ਸੋ ਇਹ ਦੋ ਮੁੱਦੇ ਜਦੋਂ ਪੈਰਲਲ ਚੱਲ ਰਹੇ ਸੀ ਤਾਂ ਅਚਾਨਕ 1 ਨਵੰਬਰ ਵਾਲੇ ਦਿਨ ਕੇਂਦਰ ਸਰਕਾਰ ਦਾ ਫਰਮਾਨ ਜਨਤਕ ਹੋ ਗਿਆ ਜੀ ਕਿ ਉਹਨਾਂ ਨੇ ਲਓ ਜੀ ਇਹ ਨੋਟੀਫਿਕੇਸ਼ਨ ਕਰਤਾ ਜੀ ਕਿ ਪੰਜਾਬ ਯੂਨੀਵਰਸਿਟੀ ਹੁਣ ਕੇਂਦਰੀ ਯੂਨੀਵਰਸਿਟੀ ਹੋ ਗਈ। ਮਤਲਬ ਸਿੱਧਾ ਲਿਖਣਾ ਨਹੀਂ ਹੁੰਦਾ ਕੇਂਦਰੀ ਯੂਨੀਵਰਸਿਟੀ। ਸੋ ਬਿਨਾਂ ਕਿਹਾ ਹੀ ਕਵਾਇਦ ਜਿਹੜੀਆਂ ਚੱਲ ਰਹੀਆਂ ਨੇ ਕੇਂਦਰੀਕਰਨ ਕਰਨੀਆਂ, ਉਹ ਸੀਗਾ ਜਦੋਂ ਸੈਨੇਟ ਤੇ ਸਿੰਡੀਕੇਟ ਖਤਮ ਕਰਤੀ ਇੱਕ ਤਰ੍ਹਾਂ ਨਾਲ, ਜਾਂ ਉਹਨੂੰ ਸੀਮਤ ਕਰਤਾ, ਇਲੈਕਟਡ ਦੀ ਬਜਾਏ ਸਿਲੈਕਟਡ ਤੱਕ ਨੂੰ ਲੈ ਗਏ। ਫੱਟਾ ਜਦੋਂ ਮਰਜ਼ੀ ਲਾ ਦਿਓ, ਪੁਰਾਣਾ ਉਹ ਢਾਂਚਾ ਖਤਮ ਕਰ ਦੇਣਾ, ਵਾਈਸ ਚਾਂਸਲਰ ਨੂੰ ਸਾਰੇ ਅਧਿਕਾਰ ਦੇ ਦੇਣਾ। ਸੋ ਤਰੀਕਾਕਾਰ ਨਾਲ ਕੇਂਦਰੀਕਰਨ ਦਾ ਸਿਖਰ ਸੀਗਾ ਉਹ। ਹੁਣ ਇਹ ਮੁੱਦਾ ਪੂਰੀ ਯੂਨੀਵਰਸਿਟੀ ਦੀ ਹੋਂਦ ਦਾ ਮੁੱਦਾ ਬਣ ਗਿਆ, ਪੰਜਾਬ ਦੀ ਵਿਰਾਸਤ ਦਾ ਮੁੱਦਾ ਬਣ ਗਿਆ, ਹੱਕ ਦਾ ਮੁੱਦਾ ਬਣ ਗਿਆ। ਪਾਣੀਆਂ ਤੇ ਡਾਕਾ, ਹੈ ਨਾ, ਫਿਰ ਸਰਹੱਦਾਂ ਦੇ ਰਾਹੀਂ ਕੰਟਰੋਲ ਕਰਨ ਦਾ ਤਰੀਕਾ, ਫਿਰ ਬਿਜਲੀ ਸੋਧ ਬਿੱਲ ਰਾਹੀਂ, ਫਿਰ ਖੇਤੀ ਵਾਲਾ ਮਸਲਾ, ਫਿਰ GST ਵਾਲਾ ਮੁੱਦਾ, ਇਹ ਸਾਰੇ ਮੁੱਦਿਆਂ ਦੇ ਉੱਤੇ ਆ ਕੇ ਇਹ ਮੁੱਦਾ ਵੀ ਉਸੇ ਤਰ੍ਹਾਂ ਕਤਾਰ 'ਚ ਖੜਾ ਹੋ ਗਿਆ ਕਿ ਭਾਈ ਇਹ ਤਾਂ ਸਾਰਾ ਕੁਝ ਕੇਂਦਰੀਕਰਨ ਹੋ ਰਿਹਾ। ਸੋ ਜਦੋਂ ਇਹ ਲੜਾਈ ਵੱਡੀ ਹੋਣ ਲੱਗੀ ਤਾਂ ਫਿਰ ਕੀ ਜਾਣ ਬੁੱਝ ਕੇ ਯੂਨੀਵਰਸਿਟੀ ਨੇ, ਕੇਂਦਰ ਨੇ ਇਹ ਖੇਡ ਰਚਾਈ ਸੀ ਕਿ ਪਹਿਲਾਂ ਦੋ ਮੁੱਦੇ ਉਭਾਰ ਦੋ, ਠੀਕ ਹੈ, ਇਹਨਾਂ ਮੁੱਦਿਆਂ ਚੋਂ ਜਦੋਂ ਮੁੱਦਾ ਜਿਆਦਾ ਐਫੀਡੈਵਿਟ ਵਾਲਾ ਵੱਡਾ ਬਣੂਗਾ ਜੀ, ਵਿਦਿਆਰਥੀ ਨਹੀਂ ਹੋਣ ਵਾਲਾ ਮੁੱਦਾ, ਫਿਰ ਅਸੀਂ ਕਹਾਂਗੇ ਲਓ ਜੀ ਇੱਕ ਗੱਲ ਮੰਨ ਲਈ ਤੁਹਾਡੀ, ਇੱਕ ਤੁਸੀਂ ਸਾਡੀ ਮੰਨ ਲਓ। ਸਹੀ ਹੈ, ਲਓ ਜੀ ਅਸੀਂ ਐਫੀਡੈਵਿਟ ਵਾਲਾ ਮਸਲਾ ਵਾਪਸ ਲੈ ਲੈਂਦੇ ਹਾਂ, ਤੁਸੀਂ ਸੈਨੇਟ ਵਾਲੇ ਮਸਲੇ ਤੇ ਚੁੱਪ ਕਰ ਜਾਓ। ਇਹ ਤਰੀਕਾ ਸੀ। ਸੋ ਕੱਲ ਫਿਰ 7ਵਾਂ ਦਿਨ ਸੀ ਉਹਦਾ ਮਰਨ ਵਰਤੇ ਮੁੰਡੇ ਦਾ, ਤੇ ਉਹਨੂੰ ਸੁਨੇਹਾ ਆ ਗਿਆ ਜੀ ਕਿ ਲਓ ਜੀ ਅਸੀਂ ਐਫੀਡੈਵਿਟ ਵਾਪਸ ਲੈਂਦੇ ਹਾਂ, ਬਕਾਇਦਾ ਜਿਹੜਾ ਚੁਣਿਆ ਹੋਇਆ ਨੁਮਾਇੰਦਾ ABVP ਦਾ ਉਹ ਮਿਲਦਾ ਹੈ, ਜਦੋਂ ਕਿ ਧਰਨੇ ਪ੍ਰਦਰਸ਼ਨ ਕਰਨ ਵਾਲੇ ਇਹ ਦੂਜੀਆਂ ਧਿਰਾਂ ਦੇ ਨੇ ਬੱਚੇ, ਇਹਨਾਂ ਤੱਕ ਕੋਈ ਮੁਲਾਕਾਤ ਨਹੀਂ, ਕੁਝ ਨਹੀਂ, ਸਿਰਫ ਜਾਣਕਾਰੀ ਆ ਜਾਂਦੀ ਹੈ ਕਿ ਹਾਂ ਜੀ ਦਸਤਖਤ ਹੋ ਗਏ, ਸਾਰਾ ਕੁਛ ਹੋ ਗਿਆ, ਲਓ ਜੀ ਹੁਣ ਐਫੀਡੈਵਿਟ ਦੇਣ ਦੀ ਲੋੜ ਨਹੀਂ। ਇਹ ਟੈਂਪਰੇਰੀ ਹੋਏਗਾ, ਵੀ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਨਹੀਂ ਤਾਂ ਅਗਲੇ ਸਾਲ ਦੇ ਵਿਦਿਆਰਥੀਆਂ ਤੋਂ ਕਰਾ ਲਿਆ ਜਾਏਗਾ। ਹੋ ਸਕਦਾ ਮਾਪਿਆਂ ਤੋਂ ਐਡਮਿਸ਼ਨ ਰੱਦ ਕਰ ਦੇਣਗੇ ਜਾਂ ਇੱਥੇ ਤੱਕ ਜਾਣਗੇ। ਸਹੀ ਹੈ। ਸੋ ਇਸ ਲਈ ਇਹ ਫੌਰੀ ਤੌਰ ਦੇ ਉੱਤੇ, ਕਿਉਂਕਿ 2 ਦਿਨਾਂ ਤੋਂ ਉਸ ਮੁੰਡੇ ਨੂੰ ਚੱਕਣ ਜਾ ਰਹੀ ਸੀ ਪੁਲਿਸ, ਘੇਰਾਬੰਦੀ ਕਰ ਰਹੀ ਸੀ, ਆਉਣ ਵਾਲੇ ਲੋਕਾਂ ਨੂੰ ਤੰਗ ਕਰ ਰਹੀ ਸੀ, ਪਰ ਜਿਵੇਂ ਸੰਗਠਨ ਇਕੱਠੇ ਹੋ ਰਹੇ ਸੀ, ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਸੀ, ਸਮਾਜਿਕ ਨੁਮਾਇੰਦੇ ਇਕੱਠੇ ਹੋ ਰਹੇ ਸੀ, ਉਹਨੇ ਪ੍ਰਸ਼ਾਸਨ ਨੂੰ ਲੈ ਕੇ ਫਿਕਰ ਦਾ ਪਾ ਦਿੱਤਾ, ਯੂਨੀਵਰਸਿਟੀ ਵਾਲੇ ਪ੍ਰਬੰਧਕੀ ਟੀਮ ਨੂੰ ਫਿਕਰ ਦਾ ਪਾ ਦਿੱਤਾ। ਨਤੀਜਾ ਐਫੀਡੈਵਿਟ ਵਾਲਾ ਫਾਰਮੂਲਾ ਤਾਂ ਹੋ ਗਿਆ ਵਾਪਸ ਫਿਲਹਾਲ, ਠੀਕ ਹੈ ਜੀ, ਪਰ ਸੈਨੇਟ ਵਾਲਾ ਮੁੱਦਾ ਤਾਂ ਉੱਥੇ ਹੀ ਖੜਾ ਜੀ। ਤੇ ਇਹ ਇੱਕੋ ਇੱਕ ਯੂਨੀਵਰਸਿਟੀ ਹੈ ਜਿਹੜੀ ਮਤਲਬ ਕਿ ਸਹੀ ਤਰੀਕੇ ਨਾਲ ਲੋਕ ਨੁਮਾਇੰਦਗੀ ਨਾਲ ਚੱਲਦੀ ਹੈ। ਵੈਸੇ ਤਾਂ ਜੇ ਇਹ ਭੰਗ ਹੋਇਆ ਤਾਂ ਇਹਦੇ ਵਿੱਚ ਇਹਦਾ ਮਤਲਬ ਇਹ ਕਿ ਚੁਣੀ ਹੋਈ ਮੌਜੂਦਾ ਸੈਨੇਟ ਵੀ ਦਮ ਤੋੜ ਗਈ ਹੈ। ਸਹੀ ਹੈ। ਤੇ ਲੜਾਈ ਤਾਂ ਪਹਿਲਾਂ ਉਹਨਾਂ ਨੂੰ ਲੜਨੀ ਚਾਹੀਦੀ ਸੀ ਜਿਹੜੇ ਸੈਨੇਟ 'ਚ ਮੈਂਬਰ ਨੇ। ਸਹੀ ਹੈ। ਜਿਹੜੇ ਰਹੇ ਨੇ ਜਾਂ ਉਹ ਲੜਨ, ਜਾਂ ਜਿਹੜੇ ਬਣਨਾ ਚਾਹੁੰਦੇ ਨੇ ਉਹ ਲੜਨ, ਜਾਂ ਜਿਹੜੇ ਹੈਗੇ ਨੇ ਉਹ ਮੂਹਰੇ ਆ ਕੇ ਲੜਨ ਕਿ ਬਈ ਤੁਸੀਂ ਕਿਵੇਂ ਖਤਮ ਕਰ ਸਕਦੇ ਹੋ, ਜਾਂ ਤਾਂ
ਅਸੀਂ ਭੰਗ ਕਰੀਏ, ਸਾਡੇ ਵੱਲੋਂ ਕੁਝ ਹੋਵੇ, ਕੀ ਉਹ ਪਲੋਸ ਲਏ ਗਏ ਨੇ, ਕੀ ਉਹ ਸਮਝਾ ਲਏ ਗਏ ਨੇ? ਲੜਾਈ ਕੌਣ ਲੜ ਰਹੇ ਨੇ? ਉਹ ਵਿਦਿਆਰਥੀ ਜਿਨ੍ਹਾਂ ਨੂੰ ਇਹੀ ਸੈਨੇਟ ਮੈਂਬਰ ਜਿਹੜੇ ਹਰ ਵਾਰ ਚੁਣ ਕੇ ਆਉਂਦੇ ਨੇ ਜ਼ਿਆਦਾਤਰ, ਉਹ ਕਦੇ ਮੂਹਰੇ ਨਹੀਂ ਆਉਣ ਦਿੰਦੇ। ਲੜਾਈ ਉਹ ਲੜ ਰਹੇ ਨੇ। ਇੱਥੇ ਵੀ ਪਰਿਵਾਰਵਾਦ ਵਾਲਾ ਹੀ ਤਰੀਕਾ ਹੈ ਚੁਣੇ ਜਾਣ ਵਾਲਿਆਂ 'ਚ ਵੀ। ਇਹ ਸਾਰੇ ਸਵਾਲ ਵੱਡੇ ਸੀ, ਪਰ ਇਹਨਾਂ ਮਸਲਿਆਂ ਦੇ ਉੱਤੇ ਹੁਣ ਲੜਾਈ ਵੱਡੀ ਹੁੰਦੀ ਦੇਖ ਕੇ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਨਵੀਂ ਪਹਿਲ ਕਦਮੀ ਤੁਰੇ। ਪਰ ਇੱਕ ਵਾਰ ਸ਼ਾਇਦ ਕੇਂਦਰ ਨੇ ਕੋਸ਼ਿਸ਼ ਜਾਂ ਯੂਨੀਵਰਸਿਟੀ ਕੋਸ਼ਿਸ਼ ਕਰਕੇ ਦੇਖੀ, ਇੱਕ ਮੰਗ ਮੰਨ ਕੇ ਦੂਏ ਦੇ ਸ਼ਾਇਦ ਠੰਡੇ ਕਰ ਲਈਏ। ਇਸ ਲਈ ਅਜੇ ਇੱਕ ਲੜਾਈ ਜਿੱਤੀ ਆ, ਉਹ ਵੀ ਫਿਲਹਾਲ ਜੀ ਸਹੀ ਹੈ। ਮੁੱਖ ਲੜਾਈ ਜਿਹੜੀ ਯੂਨੀਵਰਸਿਟੀ ਦੀ ਹੋਂਦ ਦੀ ਲੜਾਈ ਹੈ ਉਹ ਬਾਕੀ ਹੈ, ਕਿਉਂਕਿ ਨਹੀਂ ਅੱਜ ਨਹੀਂ ਤਾਂ ਕੱਲ੍ਹ ਇਹ ਡਿਊਟੀ ਬਣਾਉਣ ਤੱਕ ਜਾਣਗੇ ਪੰਜਾਬ।